जानते रुके हक नहीं जरा वो तो मास्टर देख रहा है नहीं यार नहीं मैं बहुत में ना भाई बस कर दे की गल तू तो जो मज़ाक ਨੂੰ ਅੱਗ ਲਾਉਂਦੇ ਕਿੰਨਾ ਡਰ ਗਿਆ नहीं जी ਇਹ ਕੀ ਹੋ ਰਿਹਾ ਜੀ रोटी पा कराई हाय वे तो साडी वीडियो बड़ा मार के बेटा साइड तक हो जा ਓਏ ਨਾਲ ਹੀ ਤੇ ਮਹਿਕ ਮਲਕ ਆਈ ਦੀ ਰੋਟੀ ਬਣਾਉਂਦੀ ਕੀ ਹਰਕਤ ਕਰਦਾ लच्छे थक गया सजरा जो मैं लाई सोनी दे दीवाना ਇਹ ਮਸੂਰੀ ਦਾ ਹੋਟਲ ਜੀ ਬਸ ਫੈਸਲ ਸਾਹਿਬ ਇੱਧਰ ਆਉਣਾ ਤਾਂ ਕੀ ਕਰ ਰਹੇ ਆ ताजी रोटी ਆਪਣਾ ਪੂਰਾ ਰੋਬਨ ਨਹੀਂ ਲੜਦੇ ਕੁੱਕ ਬਣੇ ਹੱਥ ਨਹੀਂ ਪਾਈ ਹੈ ਹਾਂ ਬਸ ਕਿਉਂ ਐ ਕਿੱਡੀ ਸੋਹਣੀ गोल ਗੋਲਾਈ करती यार आ हुण ते इंज करके गोल हो जांदी है रोटी ਨਹੀਂ ਤੂੰ ਆ ਕੀ ਕਹਿ ਭਾਈ ਮੈਨੂੰ ਤਾਂ ਸ਼ੌਕ ਚੜਿਆ ਸੀ ਮੈਂ ਘਰ ਬਹੁਤ ਦਿਨ ਨਹੀਂ ਨਾ ਗਿਆ ਤੇ ਮੈਂ ਮੇਰੇ ਪੈਰਾਂ ਦੇ ਲੱਛੇ ਲੱਗੀ ਸਜਣਾ ਰੋਚ ਚੁੰਮ ਲਈ ਸੋਹਣੀ ਉਹਨੇ ਬਾਹਾਂ ਫਿਰ ਕਦਤਾ ਦਿਲ ਤੇਰੇ ਨਾਲ ਬਣਾਉਂਦੇ ਆ ਨਾ यार ਭਰਜਾਈ ਦੀ ਲਾ ਕੇ ਮਗਰ ਹੁੰਦੀ ਤੇ ਇਹ ਰੋਟੀ ਪਕਾਉਂਦੇ ਹੁੰਦੇ ਫੈਸਲ ਹੱਥ ਧੋਤੇ ਸੀ उस्ताद जी सिर्फ एक तोता ਕੁੱਕ ਸਾਨੂੰ ਕੁੱਕ ਲੱਗੀ ਆ सबर कर ले यार ਐ ਐ ਕਿਉਂ ਮਾਸ਼ਾਅੱਲਾ ਯਾਰ ਪੂਰਾ ਕੁੱਕ ਆ ਮਾਸ਼ਾਅੱਲਾ ਨਹੀਂ ਰੋਟੀ ਭਾਵੇਂ ਗੋਲ ਮਾਸ਼ਾਅੱਲਾ ਤੁਹਾਨੂੰ ਦੱਸਿਆ ਨਾ ਕਾਚੀ ਹੀ ਪਕਾਉਂਦੇ ਆ ਤੁਸੀਂ ਅੱਜ ਤੇ ਨਹੀਂ ਦੱਸ ਸਕਦੇ नाजरीन ये 21 बनों वाला मैं आपको पराठा यानी कि 21 तय जिसकी होती है ਹਾਂ ਹਾਂ मैं वो क्योंकि नाजरीन कभी भी आपने किसी का मोहताज नहीं होना मैं आपको ये टिप्स दे रहा हूँ अपने भाइयों को किसी का मोहताज नहीं होना अक्सर बीवियाँ लड़ाई झगड़े होते रहते हैं होते हैं तो मेरी बेगम नहीं मुझसे लड़ती अल्लाह का शुक्र है हाँ तो जब मुझे कहती है कि मैंने नहीं खाना बनाना तो मैं कहता हूँ ओके मैं खुद बना लेता हूँ बच्चों के लिए बल्कि पता है, इतने संडे को हाँ। और यार खास तौर पे बेगम का यार साथ देना चाहिए नहीं हूँ जुमे वाले दिन मैंने छुट्टी होंगी जुमा हफ्ता इतवार पीर मंगल बुध मैं आप बनाना ਤੇ ਪੂਰਾ ਹਫਤਾ ਉਹਨੂੰ ਨਹੀਂ ਛੁੱਟੀ ਹੁੰਦੀ नहीं छुट्टी का तो होंगी यार मैं और वो मेरी खातर कुछ कर यानी सकती ये- वो मेरी खातर अपने वालदैन छड़ के आई है तो मैं ਉਹਦੀ खातर की खाना नहीं बना सकता ਭਾਈ ਵਾਲਦਨ ਕੱਲੇ ਬਾਲਦਨ ਛੱਡਤੇ ਉਹਨੇ उस्ताद जी छड़ के ही आती है ना जो रुखसत नहीं होती उस्ताद जी ए देखो सबसे पहले आपने नाजरीन इसको ऐसे करना है ये देखें आप ठीक है ओके ये वो है 3D टैप ठीक है सर ट्रेनिंग टैब इसको आपने स्टे भी करना है मैं आपको बताता हूँ अच्छा गोल करना है जी गोल अगर कर लेते हैं तो बेहतर है ठीक है अगर नहीं करते तो कोई मसला नहीं इसके ऊपर आपने फिर घी इसकी 21 तय इसको 21 तय उसके बाद आपने इसको ऐसे ऐसे कर लेना है ठीक है ठीक है सर ये आपने ओए इसकी यार फैसल गुड यार 21 तय वाला ये बनेगा 21 तय वाला अच्छा फैसल हाँ जी मतलब कपड़े ते भाभी आप धोंदी है नहीं उस्ताद जी कपड़े मैं धोना बाकी ਦੇ ਸਾਰੇ ਕੱਪੜੇ ਮੈਂ ਧੋਣੇ ਹਾਂਡੀ ਰੋਟੀ ਮੈਂ ਕਰਨੀ ਬਾਕੀ ਸਾਰੇ ਕੰਮ ਘਰ ਦੀਆਂ ਸਫਾਈਆਂ ਉਹ ਵੀ ਮੈਂ ਕਰਨੀ ਆ ਬਾਕੀ ਸਾਰੇ ਕੰਮ ਬੇਗਮ ਨੇ ਆਪ ਕਰਨੇ ਬੱਚਿਆਂ ਨੂੰ ਸੰਭਾਲਦੀ ਹੈ ਨਹੀਂ ਉਸਤਾਦ ਜੀ ਉਹ ਵੀ ਮੈਂ ਸਾਹਮਣੇ ਜਦ ਮੇਰੇ ਬੱਚੇ ਮੈਂ ਹੀ ਸਾਹਮਣੇ ਉਹਨੇ ਕਦ ਤੋਂ ਸਾਹਮਣੇ ਬਾਕੀ ਸਾਰੇ ਕੰਮ ਉਹ ਕਰਦੀ ਹੈ ਬਾਕੀ ਸਾਰੇ ਉਹਨੇ ਕਰਨੇ ਹੁੰਦੇ ਉਸਤਾਦ ਜੀ ਅੱਛਾ ਉਹ ਜਿਹੜੇ ਬਾਕੀ ਸਾਰੇ ਉਹ ਕੰਮ ਕਰਦੀ ਆ ਹਾਂਜੀ ਸਰ ਉਹਨਾਂ ਚੋਂ ਕੋਈ ਦੱਸਣ ਵਾਲਾ ਹੈ ਉਸਤਾਦ ਜੀ ਉਹ ਮੇਰਾ ਸਭ ਤੋਂ ਉਹਨੇ ਖਾਣਾ ਮੇਰਾ ਪਾਸ ਕਰਨਾ ਕਿਉਂਕਿ ਜਿਹੜੇ ਦੱਸਣ ਵਾਲੇ ਸੀ ਉਹ ਤੇ ਸਾਰੇ ਤੂੰ ਕਰਦਾ ਉਸਤਾਦ ਜੀ ਆ ਤੁਸੀਂ ਕੀਤੀ ਵੇਲਣਾ ਖਾਣ ਵਾਲੀ ਗੱਲ ਉਸਤਾਦ ਜੀ ਮੈਂ ਆਪਣੀ ਬੇਗਮ ਦੇ ਨੂੰ ਬਹੁਤ ਪਿਆਰ ਕਰਦਾ ਮੇਰੀ ਬੇਗਮ ਅਸੀਂ ਵੀ ਕਰਦੇ ਹਾਂ ਬੜੀ ਲਾਡ ਸਾਡੀ ਭੈਣ ਆ ਵੱਡੀ ਭਾਜੀ ਸਾਡੀ ਵੱਡੀ ਤੂੰ ਆਪਣੀ ਨਾ ਕਰਨਾ ਨਹੀਂ, ਸਾਡੀ ਭੈਣ ਆ ਭੈਣਾਂ ਨੇ ਕਿਹਾ ਮੈਂ ਉਦੋਂ ਭੈਣ ਨੂੰ 500 ਰੁਪਏ ਦੇ ਕੇ ਆਇਆ ਕਿ ਮੈਂ ਭੈਣ ਕੁਝ ਖਾ ਕੇ ਤੂੰ 500 ਦੇ ਆ ਭੈਣ ਆ ਸਾਡੀ ਇਹ ਤੇ ਜਬਲ ਮਾਰੀ ਮੈਂ ਜੇ 1000 ਦੇ ਕੇ ਆਇਆ ਸੀ ਨਹੀਂ ਮਿੱਠੇ ਤੇ ਜ਼ਿਆਦਤੀ 1000 ਦੇ ਗਿਆ ਤੂੰ 500 ਦੇ ਗਿਆ ਉਸਤਾਦ ਜੀ ਮੈਂ ਕਿਹੜਾ ਜਾਣਾ ਬੰਦ ਕਰਤਾ ਦੂਜੇ ਚੱਕਰ 'ਚ 500 ਦੇਵਾਂਗੇ ਕੋਈ ਗੱਲ ਨਹੀਂ ਬੈਠੇ ਮੇਰੀ ਭੈਣ ਆ ਅਲਹਮਦੁਲਿਲਾ ਯਾਰ ਜਿਹੜਾ ਚੱਕਰ ਵਾ ਉਹ ਕਾ ਹੈ ਮੇਰੀ ਸਾਡੀ ਭੈਣ ਆ ਯਾਰ ਅਲਹਮਦੁਲਿਲਾ ਸਾਨੂੰ ਖੁਸ਼ੀ ਹੁੰਦੀ ਭਾਈ ਫੈਜ਼ਲ ਨੂੰ ਕੰਮ ਕਰਦੇ ਦੇਖ ਕੇ ਉਸਤਾਦ ਜੀ ਕੰਮ ਹੁੰਦਾ ਰਲ ਮਿਲ ਕੇ ਹਾਂਜੀ ਹਾਂਜੀ ठीक है बर्तन मैं आप मांज ले सफाइयां तो मैंने उन्हें कहा था
ਨਹੀਂ ਨਹੀਂ ਹਾਂ ਮੇਲ ਬਣਾ ਦੇ ਚਲੋ ਇੱਕ ਕੰਮ ਉਹਨੇ ਤੈਨੂੰ ਕਹਿ ਕੇ ਕਰਾ ਲਿਆ ਕਿ ਤੂੰ ਆਪ ਇਹ ਕਰ ਮੈਂ ਲਿਆ ਆਪ ਕਰ ਲਿਆ ਉਸਤਾਦ ਜੀ। ਸਹੀ ਗੱਲ ਆ। ਮਦਦਦਾਰੀ ਹੁੰਦੀ ਤਾਂ ਹੀ ਹੈ। ਸਹੀ ਗੱਲ ਹੈ ਨਹੀਂ ਨਹੀਂ ਜ਼ਿੰਦਗੀ ਇਹ- ਤਾਂ- ਇਹਨੂੰ ਹੀ ਜੋੜੀ ਕਹਿੰਦੇ ਆ ਇੰਨਾ ਕੰਮ ਫੈਸਲ ਤੂੰ ਵੈਸੇ ਤੂੰ ਜੱਲਾਦ ਆ ਤੂੰ ਬੁੱਢੀ ਕੋਈ ਇੰਨਾ ਕੰਮ ਕਰਾਉਣਾ ਤੈਨੂੰ ਕਦੇ ਲਾਹਨਤ ਤੇਰੇ ਤੇ ਅਗਲੇ ਨੇ ਤੈਨੂੰ ਕੁੜੀ ਦਿੱਤੀ ਵੀ ਤੂੰ ਮਤਲਬ ਉਹਦੇ ਕੋਈ ਇਦਾਂ ਕੰਮ ਕਰਾਏਗਾ ਹੁਣ ਉਸਤਾਦ ਜੀ ਹੁਣ ਅੱਲਾ ਮਾਫੀ ਦੇਵੇ ਮਰਦਜ਼ਾਤ ਹੈਗੇ ਆ, ਹੁਣ ਅਸੀਂ ਇੰਨਾ ਕਦੇ ਬ੍ਰਾਈਟ ਬਣਦਾ ਨਾ ਹੁਣ ਉਸਤਾਦ ਜੀ ਬੇਗਮ ਹਮੇਸ਼ਾ ਖਿੱਚ ਕੇ ਰੱਖੋ ਬਸ। ਨਹੀਂ ਨਹੀਂ ਵਾਕਈ ਜਿੱਦਾਂ ਤੂੰ ਖਿੱਚੀ ਹੈ ਨਾ ਅੱਛਾ ਨਹੀਂ ਨਹੀਂ ਇਹ ਜ਼ੁਲਮ ਆ ਤੂੰ ਕਰ ਰਿਹਾ ਉੱਤੇ ਕਾਹਦਾ ਜ਼ੁਲਮ ਵੀ ਤੂੰ ਤੇ ਉਹਨੂੰ ਵਿਹਲਾ ਨਹੀਂ ਬਹਿ ਦਿੰਦਾ ਸਾਰੀ ਦਿਹਾੜੀ ਸਵੇਰ ਨੂੰ ਤੂੰ ਮਤਲਬ ਉਹਦੇ ਕਹਿਣ ਤੇ ਭਾਂਡੇ ਧੋ ਰਿਹਾ ਫਿਰ ਉਹਨੇ ਵਿਚਾਰੀ ਨੇ ਤੈਨੂੰ ਕਹਿਤਾ ਵੀ ਸਫਾਈਆਂ ਕਰਦੇ ਤੂੰ ਉਹ ਕਰਦੀਆਂ ਫਿਰ ਉਹਨੇ ਤੈਨੂੰ ਕਹਿਤਾ ਬੱਚੇ ਫੜ ਲਾ ਮਤਲਬ ਉਹ ਤੈਨੂੰ ਕਹਿਣ ਤੇ ਲੱਗੀ ਰਵੇ ਸਾਰੀ ਦਿਹਾੜੀ ਮਾੜੀ ਗੱਲ ਤੈਨੂੰ ਆਪ ਨੂੰ ਅਕਲ ਨਹੀਂ ਹੈਗੀ ਮਾੜੀ ਗੱਲ ਮਰਨਾ ਭੁੱਲਿਆ ਇਹਨੂੰ ਭਾਈ ਉਸਤਾਦ ਜੀ ਅੱਖ ਦੀ ਘੂਰੀ ਜਿਹੜੀ ਹੈ ਨਾ ਹਾਂ ਮੈਂ ਉਹਦੀ ਸਮਝਦਾ। ਇਹ ਗੱਲ ਆ ਫੈਸਲ ਕਦੀ ਮਤਲਬ ਤੂੰ ਰੋ ਪਾਇਆ ਵਾ ਕਦੀ ਮਾਰਿਆ ਹੋਵੇ ਜਾਂ ਕਦੋਂ ਇੱਕ ਵਾਰੀ ਵੀ ਨਹੀਂ ਬੋਲਿਆ। ਭਾਈ ਮੈਂ ਕਿੰਨਾ ਖਿਆਲ ਬਾਤ ਹੈ ਯਾਰ। ਇੱਕ ਵਾਰੀ ਸੱਚ ਰੋ ਪਾਇਆ ਸੀ ਮੈਂ। ਅੱਛਾ ਬੱਚੇ ਕਿੰਨੇ ਤੇਰੇ ਉਸਤਾਦ ਜੀ ਅਲਹਮਦੁਲਿਲਾ ਮੇਰੇ ਬੇਟੇ 3 ਨੇ। ਨਹੀਂ ਨਹੀਂ ਤਿੰਨ ਕਿਦਾਂ ਬੇ ਰੋਬ ਤੇ ਤੂੰ ਇੱਕ ਵਾਰੀ ਪਾਇਆ ਮਿੱਠੇ ਅੱਛਾ ਫੈਸਲ ਕਦੀ ਇਦਾਂ ਮਤਲਬ ਕਿ ਲੜਾਈ ਹੋਈ ਹੋਵੇ ਜਾਂ ਮਤਲਬ ਕਦੀ ਕੋਈ ਕੰਮ ਵੱਧ ਗਿਆ ਹੋਵੇ ਜ਼ਿਆਦਾ ਅੱਲਾ ਮਾਫੀ ਦੇਵੇ ਉਸਤਾਦ ਜੀ ਇੱਕ ਦਿਨ ਤੇ ਵੈਪਰ ਦਾ ਡੰਡਾ ਟੁੱਟ ਗਿਆ ਉਸਤਾਦ ਜੀ। ਓਏ ਹੋਏ ਹੋਏ ਅੱਛਾ ਜੀ ਵੈਪਰ ਤੇ ਚਲੋ 250 ਦਾ ਡੰਡਾ ਤੇ ਆ ਜਾਣਾ ਸੀ, ਵੈਪਰ ਵੀ ਨਵਾਂ ਆ ਜਾਣਾ ਸੀ। ਲਾਸ਼ਾਂ ਨੂੰ ਕੋਈ ਹਫਤਾ 10 ਦਿਨ ਲੱਗੇ ਕਿਹਦੇ ਆ ਮੇਰੇ ਲੱਕ 'ਚ ਮਾਰੇ ਉਹਨੇ। ਨਹੀਂ ਵੇ ਪੂਰਾ ਭਾਈ ਆ ਵੀ ਪੂਰਾ ਭਾਈ ਗਲਜ਼ਾਰ ਤੂੰ ਬੁੱਢੀ ਰੱਖੀ ਨਾ ਫੈਸਲ ਭਾਈ ਤੋਬਾ ਅੱਛਾ ਫੈਸਲ ਕਦੀ ਮਤਲਬ ਸੱਚੀ ਮੁੱਚੀ ਦੱਸ ਯਾਰ ਕਿ ਹਰ ਘਰ 'ਚ ਲੜਾਈ ਹੋ ਜਾਂਦੀ ਹੈ ਕੋਈ ਗੱਲਬਾਤ ਉਹ ਇੱਕ ਵਾਰੀ ਤੇ ਯਾਰ ਮਹੱਲਾ ਛੁਡਾਉਣ ਵਾਲਾ ਅੱਛਾ ਜੀ ਓਏ ਵਾਹ ਉਹ ਬਈ ਅੱਖਾਂ 'ਚ ਜੋ ਖੂਨ ਉਤਰਿਆ ਹੋਇਆ ਮਹੱਲਾ ਛੁਡਾਉਣ ਵਾਲਾ ਤੇ ਮੈਂ ਭਾਈ ਮੰਨਿਆ ਹੀ ਨਾ ਕਿਸੇ ਦੀ। ਫਿਰ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਇੱਕ ਵਾਰੀ ਇਹਨੂੰ ਮਾਰ ਲੈਣ ਤੂੰ ਜਿਹੜਾ ਮਾਰਦੀ ਹੈ, ਮੈਂ ਵੀ ਵੇਖਾਂ ਕਿਹੜਾ ਸੱਪ ਨਿਕਲਦਾ। ਮਿੱਠਿਆ ਮੇਰਾ ਇਮਾਨ ਜਿਹਾ ਡੋਲਣ ਲੱਗ ਪਿਆ ਵਾ ਮੈਨੂੰ ਮੈਨੂੰ ਲੱਗਣ ਨਾ- ਪਿਆ ਵੀ ਔਰਤ ਸਾਡੇ ਤੋਂ ਅਫਜ਼ਲ ਹੁੰਦੀ ਹੈ ਮੈਨੂੰ ਗਾਇਬਾਨਾ ਤੌਰ ਤੇ ਆਪਣੀ ਬੇਗਮ ਦੇ ਛਿੱਤਰ ਪੈਣ ਲੱਗ ਪਏ ਉਹਦੀ ਜ਼ਰੂਰਤ ਨਹੀਂ ਹੈ ਕਿ ਮੇਰੀ ਇਜਾਜ਼ਤ ਲੈ ਕੇ ਘਰੋਂ ਬਾਹਰ ਪੈਰ ਰੱਖ ਦੇਵੇ। ਹਾਂ ਗੈਰਤਮੰਦੀ ਹੁੰਦੀ ਨਹੀਂ ਸਹੀ ਗੱਲ ਮਿਠਾਈ ਤੁਹਾਨੂੰ ਕੀ ਦਸੀਏ ਕਿ ਯਾਰ ਮੇਰੇ ਤੋਂ ਬਗੈਰ ਰੋਟੀ ਨਹੀਂ ਖਾਂਦੀ। ਅੱਛਾ ਜੀ ਮੈਂ ਪਕਾਣੀ ਤੇ ਉਹਨੇ ਖਾਣੀ ਹੈ। ਇਸ ਹਿਸਾਬ ਨਾਲ ਤੇ ਅਸੀਂ ਵੀ ਬਦ ਨਸੀਬ ਹੀ ਆ ਭਰਾਵਾ। ਚੰਗੇ ਭਲੇ ਤੁਸੀਂ ਬਦਨਸੀਬ ਹੋ। ਸਾਡੀਆਂ ਬੁੱਢੀਆਂ ਦੇ ਫਿਰ ਭਾਈ ਇੱਕ ਵਾਰੀ ਮੂੰਹ ਅਸੀਂ ਜ਼ੁਬਾਨ ਚੋਂ ਕੱਢਿਆ ਤੇ ਉਹਨੇ ਫੌਰਨ ਪੂਰਾ ਕੀਤਾ ਇਹ ਸਾਰਿਆਂ ਦਾ ਵੀ ਭਰਾਵਾਂ ਦਾ ਵੀ ਭੈਣਾਂ ਦਾ ਵੀ ਸਾਰਿਆਂ ਦਾ। ਗੱਲ ਪਤਾ ਕੀ ਹੈ ਮਿੱਠਾ ਜੀ, ਰੋਬ ਉਹੀ ਹੁੰਦਾ ਹੈ, ਇੱਕ ਵਾਰੀ ਉਹਨੂੰ ਮੈਂ ਕਹਿ ਦਾਂ ਨਾ ਕਿ ਦਿਨ ਹੈ ਤੇ ਉਹਨੇ ਕਹਿਣਾ ਨਹੀਂ ਰਾਤ ਆ। ਇਹ ਹੁੰਦਾ ਹੀ ਸਿਸਟਮ। ਯਾਰ ਅਸੀਂ ਨਾ ਕਿਹੜੀ ਦੁਨੀਆ 'ਚ ਫਿਰਨ ਦੇ ਆ ਤੇ ਅੱਲਾ ਦੇ ਹੁਕਮ ਨਾਲ ਉਹਨੂੰ ਇੱਕ ਵਾਰੀ ਮੈਂ ਕਹਿ ਦੇਵਾਂ ਕਿ ਇਹ ਕੰਮ ਨਹੀਂ ਕਰਨਾ, ਉਹਨੇ ਕਰਨਾ। ਜਿੰਨਾ ਮੈਂ ਸ਼ੁਕਰ ਅਦਾ ਕਰਾਂ ਭਾਈ ਘੱਟ ਵਾ। ਯਾਰ ਬਹੁਤ ਮੇਰੇ ਸੱਸ ਸਹੁਰੇ ਵੇਖ ਮੇਰੀਆਂ 4 ਸਾਲੀਆਂ 3 ਮੇਰੇ ਸਾਲੇ ਆ, ਉਹ ਇਸ ਗੱਲੋਂ ਹੀ ਪਰੇਸ਼ਾਨ ਆ ਕਿ ਯਾਰ ਇਹ ਵਿੰਨ ਕੇ ਰੱਖਦਾ। ਹੈ ਦਿਨ ਕਿ ਰੱਖਦਾ ਉਹ ਕਹਿੰਦੇ ਹੁਣ ਗੁੰਨ ਕੇ ਰੱਖਦਾ ਹਰ ਸ਼ੈ। ਉਹ ਕਹਿੰਦੇ ਵਿੰਨ ਕੇ ਰੱਖਦਾ। ਇੱਕ ਦਿਨ ਕੀ ਹੋਇਆ ਕਿ ਸਿਰਫ ਇੱਕ ਦਿਨ ਉਹ ਅੱਲਾ ਮਾਫ ਕਰ ਦੇਵੇ ਮਿਠਾਈ, ਇੱਕ ਦਿਨ ਮੈਂ ਨਹਾਉਣ ਵੜਿਆ ਵਾਂ ਤੇ ਉਹਨੇ ਤੋਲੀਆ ਨਹੀਂ ਰੱਖਿਆ। ਓਏ ਵਾਸ਼ਰੂਮ ਤੇ ਹਾਂ ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ। ਅੱਛਾ ਮੈਂ ਤੋਲੀਆ ਲੈ ਕੇ ਜਾਣਾ। ਲੋਈ ਮਿਠਾਈ ਜਦੋਂ ਦਾ ਵਿਆਹ ਹੋਇਆ ਲੱਤਾਂ ਘੁਟਾਣੀਆਂ ਨੇ। ਵਾਹ ਸਿਰ ਘੁਟਵਾਣਾ। ਇਹ ਗੱਲ ਹੋਈ ਨਾ ਵੱਡੀ ਗੱਲ ਹੈ ਯਾਰ ਕਿਉਂਕਿ ਮੇਰੀ ਸੱਸ ਨੇ ਕਿਹਾ ਸੀ, ਉਹ ਮੈਂ ਬਚਪਨ ਤੋਂ ਹੀ ਨਹੀਂ ਕਹਿੰਦਾ ਉਹਨੂੰ ਲਤਾੜਾ ਕਰਾਉਣ ਦੀ ਆਦਤ ਆ। ਲੱਤਾਂ ਮੇਰੀ ਸੱਸ ਕਹਿੰਦੀ ਮੈਂ ਵੀ ਘੁੱਟਦੀ ਸੀ ਤੇ ਮੈਂ ਵੀ ਹੁਣ ਵਿਆਹ ਤੋਂ ਬਾਅਦ ਦੀਆਂ ਘੁੱਟ ਕੇ ਸੁਣਨਾ। ਬਚਪਨ ਤੋਂ ਹੀ ਆਦਤ ਆ ਉਹਨੂੰ। ਫੈਸਲ ਭਾਈ ਹਾਂ ਇਹ ਸਾਰੇ ਤੁਸੀਂ ਆਪਣੀ ਬੜੋਤੀ ਲਈ ਕਰ ਰਹੇ ਗੱਲਾਂ ਜਿਹੜੀ ਆਪਣੇ ਰੋਪ ਲੈ ਮੈਂ ਤੁਹਾਨੂੰ ਇਸ ਤੋਂ ਤੁਸੀਂ ਮੇਰੇ ਵੀਰ ਹੋ ਨਿੱਕੇ, ਮੈਂ ਤੁਹਾਨੂੰ ਐਡਵਾਈਸ ਕਰ ਰਿਹਾ ਯਾਰ ਕਿ ਜ਼ਿੰਦਗੀ ਖੁਸ਼ਹਾਲੀ ਨਾਲ ਗੁਜ਼ਾਰੋ। ਤੇਰਾ ਕਿੰਨੇ ਮਰਲੇ ਦਾ ਘਰ? 10 ਮਰਲੇ ਦਾ। 24 ਮਿੰਟ ਲੱਗਦੇ ਸਫਾਈ 'ਚ। ਤੈਨੂੰ ਕਿੱਦਾਂ ਪਤਾ? ਸਾਡੇ 12 ਲੱਗਦੇ, ਮੇਰਾ 5 ਮਰਲੇ ਦਾ।
ਇਧਰੋਂ ਭਾਈ ਇੱਕ ਨੂੰ ਗੁਰਦੁ ਜੇ ਤੁਸੀਂ ਬੁੱਢੀ ਤੇ ਸਿੱਧੇ ਤੋਂ ਉਹਨਾਂ ਨੇ ਲਮਕਾ ਦੇਣਾ ਕਿ ਲੋ ਜੀ ਇੰਨੀ ਦੇਰ ਲੱਗਦੀ ਸਫਾਈ। ਮੈਂ ਭਾਈ 12 ਮਿੰਟ 'ਚ ਸਾਰੇ ਘਰ ਦੀ ਸਫਾਈ ਪੋਚੇ ਪਾਚੇ ਮਾਰ ਕੇ। ਲੈ ਭਾਈ ਫੈਸਲ ਤੇਰੀਆਂ ਗੱਲਾਂ ਮੈਂ ਪੱਲੇ ਬੰਨ ਲਈਆਂ ਵਾ ਤੇ ਮੈਂ ਹਿਸਾਬ ਲਾਇਆ, ਹਿਸਾਬ ਨਾਲ ਤਾਂ ਅਸੀਂ ਫਸ ਗਏ ਆ। ਓਏ ਚੰਗਾ ਭਲਾ ਸਾਡੀਆਂ ਬੁੱਢੀਆਂ ਤਾਂ ਬੜੀਆਂ ਅਦਾ ਵਾਲੀਆਂ ਭਾਈ। ਉਹ ਭਾਈ ਅਸੀਂ ਨੇਰੇ 'ਚ ਰਹੇ ਯਾਰ। ਮੈਨੂੰ ਕੱਲ ਨੂੰ ਬੁਰਾ ਵੀ ਤੇ ਤੁਹਾਡੇ ਨਾਲ ਹੋਣਾ। ਹਾਂ ਬੇਟਾ ਜੀ ਇਹੀ ਗੱਲ ਵਾ। ਵੇਖ ਸੋਚ ਕੇ ਕਰੋ ਸ਼ਾਦੀ, ਜਿੱਥੇ ਵੀ ਕਰੋ। ਹੁਣ ਮੈਂ ਅੱਧੀ ਜ਼ੁਬਾਨ ਨਾਲ ਉਹਨੂੰ ਪਾਣੀ ਦਾ ਕਹਿਣਾ, ਅੱਛਾ ਫਿਰ ਮੈਂ ਪੂਰੀ ਨਾ ਕਹਿਣਾ, ਓਏ ਫਿਰ ਮੈਂ ਉਹਨੂੰ ਕਹੀ ਜਾਣਾ। ਫਿਰ ਜਦੋਂ ਮੇਰੀ ਖੋਪੜੀ ਘੁੰਮਦੀ ਆ ਨਾ, ਓਏ ਮੈਂ ਫਿਰ ਆਪ ਉੱਠ ਕੇ ਪੀਣਾ। ਨਹੀਂ ਯਾਰ ਵੱਡਾ ਬੰਦਾ ਤੂੰ ਭਾਈ, ਬੜੀ ਗੱਲ ਵੱਡਾ ਆ ਯਾਰ ਬੰਦਾ ਭਰਾਵਾ। ਪੂਰਾ ਰੋਬ ਆ ਤੇਰਾ ਮਸਾਲਾ। ਜ਼ਾਲਮ ਆ ਤੂੰ ਉਦਾਂ, ਵੈਸੇ ਜ਼ਾਲਮ ਹੈ ਉਹ ਗੱਲਾਂ ਲਵੋ ਤਾਂ ਮੈਂ ਕਹਿ ਨੀਲੀਆਂ ਮੈਂ ਨੀਲੀਆਂ ਪੱਲੇ ਬੰਨ ਲਵੋ। ਬੰਨ ਲਈ, ਆਹ ਵੇਖ, ਆਹ ਵੇਖ, ਜੇ ਗੁਜ਼ਾਰਨੀ ਆ। ਆ ਵੇ